ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। परसों ਸੁਧੀਰ ਸੂਰੀ ਦਾ ਅੰਮ੍ਰਿਤਸਰ ਦੇ ਵਿੱਚ ਕਤਲ ਹੁੰਦਾ ਆ। ਉਸ ਤੋਂ ਬਾਅਦ ਮੀਡੀਆ ਉਸ ਚੀਜ਼ ਨੂੰ ਇੰਨਾ ਜ਼ਿਆਦਾ ਹਾਈਲਾਈਟ ਕਰਦਾ ਆ, ਇੰਨਾ ਜ਼ਿਆਦਾ ਉਹਦੀਆਂ ਖਬਰਾਂ ਚਲਾਉਂਦਾ ਆ ਕਿ ਜਿਵੇਂ ਇੱਕ ਬਹੁਤ ਹੀ ਖਾਸ ਸ਼ਖਸੀਅਤ ਦਾ ਕਤਲ ਹੋ ਗਿਆ ਹੋਵੇ। ਪਰ ਇਹ ਮੌਤ ਜਿਹੜੀ ਸੁਧੀਰ ਸੂਰੀ ਨੂੰ ਆਈ ਆ, ਉਸ ਦਾ ਜ਼ਿੰਮੇਵਾਰ ਇੱਕ ਸਿੱਖ ਨੌਜਵਾਨ ਨੂੰ ਠਹਿਰਾਇਆ ਜਾ ਰਿਹਾ ਆ, ਜਿਸ ਦਾ ਨਾਮ ਸੰਦੀਪ ਸਿੰਘ ਹੈ। ਠੀਕ ਆ, ਗੋਲੀਆਂ ਸੰਦੀਪ ਸਿੰਘ ਨੇ ਚਲਾਈਆਂ ਹੋਣਗੀਆਂ, ਉਸਨੇ ਉਸ ਨੂੰ ਮਾਰਿਆ, ਪਰ ਸਾਡਾ ਇਹ ਮੰਨਣਾ ਹੈ ਕਿ ਇਹ ਕਤਲ ਦੀ ਜ਼ਿੰਮੇਵਾਰੀ, ਇਸ ਕਤਲ ਦਾ ਜਿਹੜਾ ਕਾਰਨ ਆ ਜਾਂ ਜਿਹੜੀ ਹਾਲਾਤ ਬਣੇ ਨੇ, ਉਸ ਦੇ ਲਈ ਸੰਦੀਪ ਸਿੰਘ ਜ਼ਿੰਮੇਵਾਰ ਨਹੀਂਗਾ। ਇਸ ਮੌਤ ਨੂੰ ਸੁਧੀਰ ਸੂਰੀ ਨੇ ਖੁਦ ਖਰੀਦਿਆ ਸੀ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸੂਰੀ ਆਪਣੇ ਵੀਡੀਓਸ ਦੇ ਰਾਹੀਂ ਸਿੱਖ ਕੌਮ ਨੂੰ, ਸਿੱਖ ਕੌਮ ਦੇ ਸ਼ਹੀਦਾਂ ਪ੍ਰਤੀ, ਸਿੱਖ ਗੁਰੂਆਂ ਦੇ ਪ੍ਰਤੀ, ਸਿੱਖ ਗੁਰੂ ਧਾਮ ਜਿਹੜੇ ਗੁਰਦੁਆਰੇ ਸਾਹਿਬ ਨੇ ਉਹਨਾਂ ਦੇ ਪ੍ਰਤੀ ਸ਼ਬਦ ਜਿਹੜੇ ਨੇ ਉਹ ਵਰਤਦਾ ਆ ਰਿਹਾ ਸੀ। ਔਰ ਇੱਥੋਂ ਤੱਕ ਵੀ ਕਿ ਉਹਨੇ ਆਪਣੀਆਂ ਵੀਡੀਓਜ਼ ਦੇ ਵਿੱਚ ਸਿੱਖ ਕੌਮ ਦਾ ਕਤਲੇਆਮ ਕਰਨ ਤੱਕ ਦੀਆਂ ਧਮਕੀਆਂ ਵੀ ਦਿੱਤੀਆਂ ਸੀ। ਸੋ ਇਹੋ ਜਿਹੇ ਲੋਕ ਜਦੋਂ ਸਿਕਿਉਰਟੀਆਂ ਲੈ ਕੇ ਸਰਕਾਰ ਦੀ ਸ਼ਹਿ ਹੇਠ ਪਲਦੇ ਨੇ ਔਰ ਉਸ ਤੋਂ ਬਾਅਦ ਉਹਨਾਂ ਤੇ ਚੈੱਕ ਨਹੀਂ ਰੱਖਿਆ ਜਾਂਦਾ, ਉਹ ਸਰਕਾਰ ਵੇਖਦੀ ਨਹੀਂ ਆ, ਅਦਾਲਤਾਂ ਵੇਖਦੀਆਂ ਨਹੀਂ ਗੀਆਂ ਕਿ ਉਹ ਇਹਨਾਂ ਸਿਕਿਉਰਟੀਆਂ ਨੂੰ ਲੈ ਕੇ ਉਸ ਦੀ ਆਡਿਟ ਕਰ ਕੀ ਰਿਹਾ ਆ। ਸੋ ਸੂਰੀ ਪਿਛਲੇ ਕਈ ਸਾਲਾਂ ਤੋਂ ਸਿਕਿਉਰਟੀ ਲੈ ਕੇ ਇੱਕ ਖਾਸ ਤਬਕੇ ਦੇ ਵਿਰੁੱਧ ਦੇ ਵਿੱਚ, ਸਿੱਖ ਕੌਮ ਦੇ ਵਿਰੁੱਧ ਦੇ ਵਿੱਚ ਜ਼ਹਿਰ ਉਗਲਦਾ ਆਉਣ ਡਿਆ ਸੀ। ਔਰ ਉਹ ਜਿਹੜੀ ਜ਼ਹਿਰ ਉਹਨੇ ਉਗਲੀ, ਆਖਿਰ ਉਸੇ ਜ਼ਹਿਰ ਨੇ ਉਹਦੀ ਜਾਨ ਜਿਹੜੀ ਉਹ ਲਈ ਹੈ। ਸੋ ਸੰਦੀਪ ਸਿੰਘ ਵਰਗੇ ਨੌਜਵਾਨ ਜਿਹੜੇ ਨੇ, ਇਹ ਇਤਿਹਾਸ ਦੇ ਵਿੱਚ ਪਹਿਲੇ ਨਹੀਂ ਨਿਤਰੇ ਔਰ ਇਹ ਆਖਰੀ ਵੀ ਨਹੀਂ ਗਏ। ਇਹ ਸਾਡਾ ਇਤਿਹਾਸ ਰਿਹਾ ਹੈ। ਜਦੋਂ ਜਦੋਂ ਵੀ ਕਿਸੇ ਨੇ ਸਿੱਖ ਕੌਮ ਦੇ ਨਾਇਕਾਂ ਦੇ ਪ੍ਰਤੀ, ਸਿੱਖ ਗੁਰੂਆਂ ਦੇ ਪ੍ਰਤੀ, ਸਿੱਖ ਗੁਰੂ ਧਾਮ ਜਿਹੜੇ ਨੇ ਉਹਨਾਂ ਦੇ ਪ੍ਰਤੀ ਅਪਸ਼ਬਦ ਵਰਤੇ ਨੇ, ਤੇ ਫਿਰ ਕੋਈ ਨਾ ਕੋਈ ਸਾਡਾ ਨਾਇਕ ਸਾਡੇ ਵਿੱਚੋਂ ਉੱਠਦਾ ਆ ਜਿਹੜਾ ਇਹੋ ਜਿਹੇ ਨੂੰ ਸਜ਼ਾ ਦਿੰਦਾ ਆ। ਔਰ ਉਹ ਉਦੋਂ ਉੱਠਦਾ ਆ ਜਦੋਂ ਪ੍ਰਸ਼ਾਸਨ ਫੇਲ ਹੋ ਜਾਂਦਾ, ਜਦੋਂ ਸਰਕਾਰਾਂ ਫੇਲ ਹੋ ਜਾਂਦੀਆਂ ਨੇ। ਫਿਰ ਇਸ ਕੇਸ ਦੇ ਵਿੱਚ ਵੀ ਉਵੇਂ ਆ, ਜਦੋਂ ਸਰਕਾਰਾਂ ਫੇਲ ਹੋਈਆਂ ਪਿਛਲੇ ਕਈ ਸਾਲਾਂ ਤੋਂ, ਜਿਵੇਂ ਉਹ ਬੋਲ ਰਿਹਾ ਸੀਗਾ, ਉਸ ਦੇ ਉੱਤੇ ਕੇਸ ਨਹੀਂ ਪਾਏ ਗਏ, ਉਸ ਨੂੰ ਚੁੱਪ ਨਹੀਂ ਕਰਵਾਇਆ ਗਿਆ, ਉਸ ਨੂੰ ਤਾੜਨਾ ਨਹੀਂ ਕੀਤੀ ਗਈ ਕਿ ਤੂੰ ਇਹ ਕੰਮ ਨਾ ਕਰ। ਔਰ ਜਦੋਂ ਇਹ ਚੀਜ਼ਾਂ ਨਾ ਕਰੋਗੇ ਤੇ ਇਹ ਇੱਕ ਸੁਭਾਵਿਕ ਗੱਲ ਹੈ, ਸਾਡਾ ਇਤਿਹਾਸ ਰਿਹਾ ਆ ਇਹ, ਕਿ ਫਿਰ ਸਾਡੇ ਵਿੱਚੋਂ ਕੋਈ ਨਾ ਕੋਈ ਨਾਇਕ ਉੱਠਦਾ ਜਿੰਨਾ ਇਹਨਾਂ ਸਜ਼ਾ ਦਿੰਦਾ ਹੈ। ਸੋ ਇਸ ਵਾਰ ਜਿਹੜਾ ਆ ਸੰਦੀਪ ਸਿੰਘ ਸਾਡਾ ਇੱਕ ਨਾਇਕ ਬਣ ਕੇ ਨਿਕਲਿਆ। ਉਹ ਸਾਡੀ ਕੌਮ ਦਾ ਨੌਜਵਾਨ, ਸਾਡਾ ਬੱਚਾ ਆ, ਸਾਡਾ ਭਰਾ ਆ। ਅਸੀਂ ਸਾਰੇ ਉਸ ਦੇ ਮਗਰ ਖੜੇ ਹਾਂ ਔਰ ਅਸੀਂ ਦਲ ਖਾਲਸਾ ਵੱਲੋਂ ਪੂਰੀ ਦੀ ਪੂਰੀ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ, ਔਰ ਇਕੱਲੀ ਸਿੱਖ ਕੌਮ ਨੂੰ ਨਹੀਂ, ਪੂਰੇ ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦੇ ਹਾਂ, ਜਿਹੜੇ ਵੀ ਸ਼ਾਂਤੀ ਦੇ ਪੱਖ ਵਾਲੇ ਨੇ, ਜਿਹੜੇ ਭਾਈਚਾਰਕ ਸਾਂਝ ਦੀ ਦੁਹਾਈ ਦਿੰਦੇ ਨੇ, ਉਹਨਾਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇਹ ਜਿਹੜਾ ਕਾਰਾ ਵਾਪਰਿਆ, ਇਹਦੇ ਲਈ ਸੂਰੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਜ਼ਿੰਦਗੀ ਇਕੱਲੀ ਸੂਰੀ ਦੀ ਨਹੀਂ ਗਈ। ਅਸੀਂ ਇਹ ਬੜੇ ਕਈ ਵਾਰੀ ਇਮੋਸ਼ਨਲ ਜਿਹੇ ਸ਼ਬਦ ਵਰਤਣ ਦੀ ਕੋਸ਼ਿਸ਼ ਕਰਦੇ ਨੇ ਲੋਕ, ਜਦੋਂ ਉਹ ਇਹ ਕਹਿੰਦੇ ਨੇ ਕਿ ਇੱਕ ਜਾਨ ਚਲੀ ਗਈ ਆ, ਪਰ ਜੇ ਇਸ ਨੂੰ ਗਹਿਰਾਈ ਦੇ ਨਾਲ ਵੇਖਿਆ ਜਾਵੇ ਤਾਂ ਜਾਨ ਇਕੱਲੀ ਸੂਰੀ ਦੀ ਨਹੀਂ ਗਈ। ਉਸ ਨੌਜਵਾਨ ਨੇ ਵੀ ਤਾਂ ਆਪਣੀ ਜਾਨ ਦਾਅ ਤੇ ਲਾਈ ਆ ਨਾ, ਆਪਣੇ ਪਰਿਵਾਰ ਨਾਲੋਂ ਦੂਰ ਰਹਿਣਾ, ਆਪਣੇ ਬੱਚਿਆਂ ਨਾਲੋਂ ਦੂਰ ਰਹਿਣਾ ਔਰ ਜੇਲ੍ਹਾਂ ਕੱਟਣੀਆਂ, ਇਹ ਵੀ ਤਾਂ ਉਸ ਨੌਜਵਾਨ ਨੇ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਇਹ ਕੰਮ ਕਰਨਾ ਪਿਆ ਨਾ ਉਸਨੂੰ। ਸੋ ਇੰਡੀਅਨ ਸਟੇਟ ਚਾਹੁੰਦੀ ਆ ਕਿ ਸਿੱਖ ਨੌਜਵਾਨ ਆਪਣੀਆਂ ਜ਼ਿੰਦਗੀਆਂ ਦਾਅ ਤੇ ਲਾਉਂਦੇ ਰਹਿਣ, ਔਰ ਇਹ ਲੱਗਦੀਆਂ ਰਹੀਆਂ ਨੇ ਤੇ ਔਰ ਲੱਗਦੀਆਂ ਰਹਿਣਗੀਆਂ ਜਦੋਂ ਤੱਕ ਇੰਡੀਆ ਇਸ ਦਾ ਕੋਈ ਪਰਮਾਨੈਂਟ ਸੋਲਿਊਸ਼ਨ ਨਹੀਂ ਲੱਭਦਾ ਸਾਡੇ ਨਾਲ ਟੇਬਲ ਤੇ ਬੈਠ ਕੇ। ਕਿਉਂਕਿ ਇਸ ਬਿਮਾਰੀ ਦੀ ਜਿਹੜੀ ਜੜ੍ਹ ਆ ਉਹ ਸਾਡੀ ਗੁਲਾਮੀ 'ਚ ਆ। ਪੰਜਾਬ ਨੇ ਕਦੀ ਵੀ ਦਿੱਲੀ ਦੀ ਗੁਲਾਮੀ ਝੱਲੀ ਨਹੀਂ ਗੀ ਔਰ ਇਹ ਝੱਲਣੀ ਵੀ ਨਹੀਂ ਗੀ। ਸੋ ਇੰਡੀਆ ਨੂੰ ਬੜੇ ਸਲੀਕੇ ਦੇ ਨਾਲ ਇਸ ਪੋਲੀਟੀਕਲ ਪ੍ਰੋਬਲਮ ਦਾ ਸੋਲਿਊਸ਼ਨ ਪੋਲੀਟੀਕਲੀ ਲੱਭ ਲੈਣਾ ਚਾਹੀਦਾ ਹੈ। ਅਦਰਵਾਈਜ਼ ਇਹੋ ਜਿਹੀਆਂ ਵਾਰਦਾਤਾਂ ਜਿਹੜੀਆਂ ਨੇ ਉਹ ਘਟਦੀਆਂ ਰਹੀਆਂ ਨੇ, ਚਾਹੇ ਉਹ 80s ਦਾ ਦੌਰ ਹੋਵੇ, ਚਾਹੇ ਉਹ ਟੁੱਟਵੇਂ ਰੂਪ 'ਚ ਵਾਪਰਨ, ਚਾਹੇ ਲਗਾਤਾਰ ਵਾਪਰਨ। ਸੋ ਇਹ ਵਾਪਰਦੀਆਂ ਰਹੀਆਂ ਨੇ, ਵਾਪਰਦੀਆਂ ਰਹਿਣਗੀਆਂ। ਸਾਡੀ ਪਿਛਲੀ ਪੀੜ੍ਹੀ ਨੇ ਵੀ ਸੰਘਰਸ਼ ਲੜਿਆ। ਜੇਕਰ ਅੱਗੇ ਇਸ ਚੀਜ਼ ਦਾ ਸੋਲਿਊਸ਼ਨ ਨਹੀਂ ਨਿਕਲਦਾ ਤੇ ਜਿਹੜੀ ਸਾਡੇ ਵਾਲੀ ਹੋਣ ਵਾਲੀ ਪੀੜ੍ਹੀ ਆ ਉਹ ਸੰਘਰਸ਼ ਕਰਨ ਦੇ ਲਈ ਤਿਆਰ ਹੋ ਗਈ ਆ। ਜੇ ਤੁਸੀਂ ਸਾਨੂੰ ਵੀ ਉਵੇਂ ਡੀਲ ਕਰੋਗੇ ਜਿਵੇਂ ਸਾਡੀ ਪਿਛਲੀ ਪੀੜ੍ਹੀ ਨੂੰ ਕੀਤਾ ਸੀ, ਤੇ ਫਿਰ ਜ਼ਾਹਿਰ ਜਿਹੀ ਗੱਲ ਹੈ ਜਿਹੜੀ ਸਾਤੋਂ ਅਗਲੀ ਪੀੜ੍ਹੀ ਆਵੇਗੀ ਉਹ ਵੀ ਸੰਘਰਸ਼ ਲੜੇਗੀ। ਸੋ ਜਾਂ ਤੇ ਇਹ ਸੰਘਰਸ਼ ਲਗਾਤਾਰ ਚੱਲਦਾ ਰਹੇ ਤੇ ਜਾਂ ਫਿਰ ਇਸ ਦਾ ਇੱਕ ਪਰਮਾਨੈਂਟ ਸੋਲਿਊਸ਼ਨ ਲੱਭ ਲੈਣਾ ਚਾਹੀਦਾ। ਔਰ ਪਰਮਾਨੈਂਟ ਸੋਲਿਊਸ਼ਨ ਪੰਜਾਬ ਦੇ ਪੋਲੀਟੀਕਲ ਸੋਲਿਊਸ਼ਨ ਦੇ ਵਿੱਚ ਪਿਆ ਆ, ਪੋਲੀਟੀਕਲ ਜਿਹੜਾ ਸਮੱਸਿਆ ਉਹਨੂੰ ਹੱਲ ਕਰਨ ਦੇ ਵਿੱਚ ਪਿਆ। ਸੋ ਇੰਡੀਆ ਇਸ ਦੇ ਲਈ ਜ਼ਿੰਮੇਵਾਰ ਆ, ਸੂਰੀ ਦੇ ਕਤਲ ਦੇ ਲਈ ਸੂਰੀ ਖੁਦ, ਔਰ ਇੰਡੀਅਨ ਸਟੇਟ ਜ਼ਿੰਮੇਵਾਰ ਆ, ਭਾਰਤ ਸਰਕਾਰ ਜ਼ਿੰਮੇਵਾਰ ਆ, ਜਿਨ੍ਹਾਂ ਇਹੋ ਜਿਹੇ ਲੋਕਾਂ ਨੂੰ ਖੁੱਲ੍ਹ ਦਿੱਤੀ ਕਿ ਉਹ ਲਗਾਤਾਰ ਇੱਕ ਧਰਮ ਦੇ ਪ੍ਰਤੀ ਨਫ਼ਰਤ ਜਿਹੜਾ ਉਹ ਸਮਾਜ ਦੇ ਵਿੱਚ ਭਰਦਾ ਰਿਹਾ ਹੋਵੇ, ਬੋਲਦਾ ਰਿਹਾ ਹੋਵੇ, ਔਰ ਇੱਥੋਂ ਤੱਕ ਸਾਡਾ ਕਤਲੇਆਮ ਕਰਨ ਤੱਕ ਦੀਆਂ ਧਮਕੀਆਂ ਵੀ ਸਾਨੂੰ ਦਿੱਤੀਆਂ ਗਈਆਂ। ਸੋ ਇਹ ਚੀਜ਼ਾਂ ਕਦੇ ਵੀ ਕੋਈ ਕੌਮ ਬਹੁਤਾ ਸਮਾਂ ਬਰਦਾਸ਼ਤ ਨਹੀਂ ਕਰਦੀ। ਸੋ ਸਾਡੇ ਵਿੱਚ ਜਿਹੜਾ ਨੌਜਵਾਨ ਨਿਤਰਿਆ ਹੈ, ਅਸੀਂ ਉਸ ਦੇ ਨਾਲ ਖੜੇ ਹਾਂ, ਔਰ ਜਿਹੜੀ ਵੀ ਉਸ ਨੂੰ ਲੀਗਲ ਸਪੋਰਟ ਚਾਹੀਦੀ ਹੈ ਉਹ ਵੀ ਅਸੀਂ ਉਸ ਦੇ ਪਰਿਵਾਰ ਦੇ ਨਾਲ
ਤਾਲੁਕਾਤ ਕਰਾਂਗੇ। ਜੇ ਉਹਨਾਂ ਨੂੰ ਲੀਗਲ ਸਪੋਰਟ ਦੀ ਜਿੰਨੀ ਵੀ ਜ਼ਰੂਰਤ ਆ ਉਹ ਦਲ ਖਾਲਸਾ ਵੱਲੋਂ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।